ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ ਅਸਲਾਮ ਵਾਲੇਕਮ। 31 ਅਕਤੂਬਰ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਤੇ ਤੁਹਾਨੂੰ ਚੇਤੇ ਕਰਾਉਣਾ ਹੈ ਕਿ ਨਵੰਬਰ ਦੀ 2 ਤਾਰੀਖ ਹਫਤੇ ਦਾ ਦਿਹਾੜ ਤੇ ਦੁਪਹਿਰ ਦੇ 3 ਵਜੇ, ਦੁਪਹਿਰ ਦਾ ਮਤਲਬ ਅੰਗਰੇਜ਼ੀ 'ਚ ਆਫਟਰਨੂਨ ਤੇ ਪੰਜਾਬੀ 'ਚ ਲੌਡਾ ਵੇਲਾ। ਹਾਂਜੀ, 2 ਨਵੰਬਰ ਹਫਤੇ ਦਾ ਦਿਨ ਤੇ 3 ਵਜੇ ਦੁਪਹਿਰ ਫਰਾਂਸ ਦਾ ਸ਼ਹਿਰ ਪੈਰਿਸ ਤੇ ਉੱਥੇ ਪਾਕਿਸਤਾਨ ਤਹਿਰੀਕ ਇਨਸਾਫ ਦਾ ਚੈਪਟਰ 1 ਇhtਜਾਜ ਮੁਨੱਕਦ ਕਰ ਰਿਹਾ ਤੇ ਮੈਂ ਵੀ ਉੱਥੇ ਆਉਣ ਡਿਆ। ਉੱਥੇ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਤੇ ਇਮਰਾਨ ਖਾਨ ਵਾਸਤੇ ਤੇ ਪਾਕਿਸਤਾਨ ਵਾਸਤੇ ਅਸੀਂ ਆਵਾਜ਼ ਚੁੱਕਣੀ ਹੈ ਤੇ ਆਵਾਜ਼ ਇੰਨੀ ਜ਼ੋਰ ਨਾਲ ਚੁੱਕਣੀ ਹੈ ਕਿ ਪੂਰੀ ਦੁਨੀਆ ਤੱਕ ਸਾਡੀ ਆਵਾਜ਼ ਅੱਪੜ ਜਾਏ। ਤੁਸੀਂ ਇਸ ਤੋਂ ਪਹਿਲਾਂ ਜੋ ਕੁਝ 27 ਤਾਰੀਖ ਨੂੰ ਬਾਰਸਲੋਨਾ ਸਪੇਨ 'ਚ ਹੋਇਆ ਉਹ ਤੇ ਆਪਣੀਆਂ ਅੱਖਾਂ ਨਾਲ ਵੇਖ ਲਿਆ। ਜਿਸ ਤਰੀਕੇ ਨਾਲ ਤੁਹਾਡੇ ਭੈਣ ਭਰਾ, ਤੁਹਾਡੇ ਬਜ਼ੁਰਗ ਤੇ ਬੱਚੇ ਬਾਰਸਲੋਨਾ 'ਚ ਨਿਕਲੇ ਤੇ ਇੱਕ ਰਿਕਾਰਡ ਹੀ ਕਾਇਮ ਕਰ ਛੱਡਿਆ ਵੀ ਪਾਕਿਸਤਾਨੀ ਦੁਨੀਆ ਦੇ ਵਿੱਚ ਜਿਹੜੇ ਕੋਨੇ 'ਚ ਵੀ ਆਏ ਨੇ ਉਹ ਜ਼ੁਲਮ ਦੇ ਖਿਲਾਫ ਖਲੋਤੇ ਨੇ, ਜਮਹੂਰੀਅਤ ਦੇ ਨਾਲ ਖਲੋਤੇ ਨੇ ਤੇ ਇਮਰਾਨ ਖਾਨ ਦੇ ਨਾਲ ਖਲੋਤੇ ਨੇ। ਇਹ ਵੀ ਮੈਂ ਤੁਹਾਨੂੰ ਬਾਰ-ਬਾਰ ਦੱਸ ਚੁੱਕਿਆ ਵੀ ਬਾਹਰ ਇhtਜਾਜ ਕਰਨ ਦਾ ਬੜਾ ਫਾਇਦਾ ਹੈ, ਬਹੁਤਾ ਜ਼ਿਆਦਾ ਫਾਇਦਾ ਬਾਹਰ ਇhtਜਾਜ ਕਰਨ ਦਾ। ਇਹ ਆਂਦੇ ਨੇ ਬਾਹਰ ਫਾਇਦਾ ਕੋਈ ਨਹੀਂ, ਪਾਕਿਸਤਾਨ ਕਰੋ। ਇਹਨਾਂ ਮਾਲ ਪਾਣੀ ਰੁਪਈਆ ਪੈਸਾ ਇੱਥੋਂ ਮੰਗਣਾ ਹੁੰਦਾ, ਇਸ ਲਈ ਇੱਥੇ ਜਦੋਂ ਇhtਜਾਜ ਹੁੰਦਾ ਤੇ ਇਹਨਾਂ ਨੂੰ ਬਹੁਤੀ ਚੁੰਡੀ ਭਰੀ ਜਾਂਦੀ। ਵੇਖੋ ਜੋ ਕਾਜ਼ੀ ਨਾਲ ਹੋਇਆ, ਉਹਦੀ ਕਿੱਡੀ ਚੁੰਡੀ ਭਰੀ ਗਈ ਹੈ ਵੀ ਉੱਥੇ ਵਜ਼ੀਰੇ ਦਾਖਲਾ ਤੋਂ ਲੈ ਕੇ ਤੇ ਅੰਬੈਸੀਆਂ ਤੇ ਪਤਾ ਨਹੀਂ ਕੀ ਕੁਛ ਤੜਫਦਾ ਫਿਰਨ ਡਿਆ। ਇਸ ਲਈ ਜਿਹੜਾ ਬੰਦਾ ਤੁਹਾਨੂੰ ਆਂਦਾ ਵੀ ਬਾਹਰ ਇhtਜਾਜ ਦਾ ਕੋਈ ਫਾਇਦਾ ਨਹੀਂ, ਉਹ ਖੋਤੇ ਦਾ ਖੋਰ ਹੈ। ਮਤਲਬ ਕਹਿਣ ਦਾ ਇਹ ਹੈ ਵੀ ਉਹ ਤੁਹਾਡਾ ਧਿਆਨ ਕਿਸੇ ਹੋਰ ਪਾਸੇ ਵਟਾ ਰਿਹਾ। ਇਸੇ ਵਜ੍ਹਾ ਤੋਂ ਅੰਬੈਸੀ ਵਾਲੇ ਸਾਰੇ ਤੇ ਇੱਥੇ ਜਿਹੜੇ ਚੌਧਰੀ ਨਿਜ਼ਾਮਦੀਨ ਦੇ ਬੰਦੇ ਹੁੰਦੇ ਨੇ ਉਹ ਤੁਹਾਨੂੰ ਫੋਨ ਕਰਦੇ ਨੇ, ਕਿਸੇ ਨੂੰ ਧਮਕੀ ਲਾਉਂਦੇ ਨੇ, ਕਿਸੇ ਨੂੰ ਆਉਂਦੇ ਨੇ ਸ਼ਨਾਖਤੀ ਕਾਰਡ ਕੈਂਸਲ ਹੋ ਜਾਏਗਾ, ਕਿਸੇ ਨੂੰ ਆਉਂਦੇ ਨੇ ਫੋਟੋ ਲੈ ਲਾਂਗੇ। ਇਹ ਕੁਝ ਨਹੀਂ ਕਰ ਸਕਦੇ। ਮੈਂ ਹਰ ਥਾਂ ਮੁਜ਼ਾਹਰੇ ਕਰਦਾ, ਇਹ ਅਫਵਾਹਾਂ ਜ਼ਿਆਦਾ ਨੇ। ਕਦੇ ਕੋਈ ਬੰਦਾ ਫੜ ਕੇ ਲਿਆਓ ਜਿਹਦਾ ਸ਼ਨਾਖਤੀ ਕਾਰਡ ਇਹਨਾਂ ਕੈਂਸਲ ਕਰਕੇ ਤੇ ਉੱਥੇ ਉਹਨੂੰ ਪਾਕਿਸਤਾਨ ਲੈਣ ਤੋਂ ਰੋਕਿਆ ਹੋਵੇ। ਕਾਨੂੰਨ ਦੇ ਮੁਤਾਬਿਕ ਇਹ ਕੰਮ ਨਹੀਂ ਕਰ ਸਕਦੇ। ਫੋਕੀਆਂ ਬੜਕਾਂ ਮਾਰਦੇ ਨੇ ਤੇ ਤੁਹਾਨੂੰ ਡਰਾਉਂਦੇ ਨੇ ਤਾਂ ਕਿ ਤੁਸੀਂ ਮੁਜ਼ਾਹਰਿਆਂ 'ਚ ਨਾ ਆਓ। ਹੁਣ ਬਾਰਸਲੋਨਾ ਵਾਲਿਆਂ ਨੇ ਤੇ ਬਾਂਹ ਕੱਢ ਕੇ ਇਮਰਾਨ ਖਾਨ ਦੇ ਨਾਲ ਖਲੋਣ ਦਾ ਐਲਾਨ ਕਰ ਛੱਡਿਆ। ਹੁਣ ਅਗਲਾ ਟੈਸਟ ਜਿਹੜਾ ਉਹ 2 ਨਵੰਬਰ ਹਫਤੇ ਦੇ ਦਿਹਾੜ ਨੂੰ ਪੈਰਿਸ ਫਰਾਂਸ ਵਾਲਿਆਂ ਦਾ ਤੇ ਉੱਥੇ ਮੈਂ ਆਉਣ ਡਿਆ। ਤੇ ਮੈਂ ਹੁਣ ਆਪਣੀਆਂ ਮਾਵਾਂ, ਭੈਣਾਂ, ਬੇਟੀਆਂ ਔਰ ਨਾਲ ਆਪਣੇ ਭਰਾ, ਬਜ਼ੁਰਗ ਤੇ ਬੱਚਿਆਂ ਕੋਲੋਂ ਐਕਸਪੈਕਟ ਕਰਦਾ ਵੀ ਉਹ ਵੀ ਸਾਰੇ ਬਾਂਹ ਕੱਢ ਕੇ ਖਲੋਣਗੇ ਇਮਰਾਨ ਖਾਨ ਦੇ ਨਾਲ ਤੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਨਾਲ। ਤੇ ਤੁਹਾਡੇ ਨਾਲ ਮੁਲਾਕਾਤ ਹੋਏਗੀ ਫਰਾਂਸ ਦੇ ਸ਼ਹਿਰ ਪੈਰਿਸ ਦੇ ਵਿੱਚ 2 ਨਵੰਬਰ। ਫਿਰ ਤੀਸਰੀ ਵਾਰੀ ਦੱਸਣ ਡਿਆ ਤੁਹਾਨੂੰ, 2 ਨਵੰਬਰ ਤੇ ਹਫਤੇ ਦਾ ਦਿਨ ਤੇ 3 ਵਜੇ ਦੁਪਹਿਰ, ਮਤਲਬ ਕਿ ਲੌਡਾ ਵਾਲਾ। ਤੇ ਉੱਥੇ ਮੁਲਾਕਾਤ ਵੀ ਹੋਏਗੀ ਤੇ ਉੱਥੋਂ ਰਲ ਕੇ ਜਿਹੜਾ ਉਹ ਇhtਜਾਜ ਵੀ ਕਰਾਂਗੇ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ। ਜਿਹੜੀ ਸਭ ਤੋਂ ਪਹਿਲੀ ਖਬਰ ਹੈ ਲੰਬੜਦਾਰ ਸਾਹਿਬ ਨੇ ਸਾਨੂੰ ਕੱਲ੍ਹ ਦਿੱਤੀ ਸੀ। ਤੁਹਾਡੇ ਨਾਲ ਪਹਿਲੀ ਮਾਜ਼ਰਤ ਇਹ ਵੀ ਤੁਹਾਡੀ ਖਬਰ, ਲੰਬੜਦਾਰ ਸਾਹਿਬ ਅਸਲ 'ਚ ਖਬਰਾਂ ਦਿੰਦੇ ਨੇ ਪੰਜਾਬੀ ਵੀਲੌਗ ਵਾਸਤੇ। ਉਹਨਾਂ ਨੂੰ ਪਸੰਦ ਹੀ ਪੰਜਾਬੀ ਵੀਲੌਗ ਹੈ ਬਹੁਤਾ ਤੇ ਉਹ ਵੇਖਦੇ ਵੀ ਇਹਨੂੰ ਹੀ ਨੇ ਬਹੁਤਾ। ਤੇ ਉਹਨਾਂ ਨੇ ਖਬਰ ਦਿੱਤੀ ਸੀ, ਲੇਕਿਨ ਉਹ ਖਬਰ ਇਹੋ ਜਿਹੀ ਤੱਤੀ ਸੀ ਕਿ ਉਹ ਮੈਂ ਸਵੇਰ ਜਿਹੜਾ ਉਰਦੂ ਵੀਲੌਗ ਕੀਤਾ ਉਹਦੇ ਸ਼ੇਅਰ ਕੀਤੀ ਹੈ। ਲੇਕਿਨ ਖਬਰ ਕਿਉਂਕਿ ਤੁਹਾਡੀ ਸੀ ਤੇ ਤਫਸੀਲ ਨਾਲ ਤੁਹਾਡੇ ਨਾਲ ਸ਼ੇਅਰ ਕਰਨੀ ਹੈ। ਰੌਲਾ ਇੰਝ ਹੈ ਕਿ PIA ਨੂੰ ਵੇਚਣ ਦਾ ਫੈਸਲਾ ਹੋਇਆ ਹੈ। ਵੇਚਣ ਵਾਸਤੇ ਮੁਖਤਲਿਫ ਜਿਹੜੀਆਂ ਪਾਰਟੀਆਂ ਸਨ ਉਹਨਾਂ ਨੇ ਆਪਣੀ ਜਿਹੜੀ ਜ਼ਾਹਿਰ ਹੈ ਖੁਆਇਸ਼ ਦਾ ਇਜ਼ਹਾਰ ਕੀਤਾ ਵੀ ਅਸੀਂ PIA ਖਰੀਦਣੀ। ਇਸ ਤੋਂ ਪਹਿਲਾਂ ਅਸੀਂ ਤੁਹਾਨੂੰ PIA ਦੇ ਹਾਲਾਤ ਦੱਸੇ ਹੀ ਸਨ ਵੀ ਟੋਟਲ 33 ਜਹਾਜ਼ ਨੇ ਰਲਾ ਮਿਲਾ ਕੇ, ਵੱਡੇ ਛੋਟੇ ਨਿੱਕੇ ਪੱਖਿਆਂ ਵਾਲੇ ਤੇ ਵੱਡੇ 777 ਮਿਲਾ ਜਲਾ ਕੇ ਟੋਟਲ PIA ਦੇ ਕੋਲ 33 ਜਹਾਜ਼ ਨੇ, ਜਿਨ੍ਹਾਂ 'ਚੋਂ 17 ਖਰਾਬ ਨੇ। ਕਿੰਨੇ? 17, ਸਿਰਫ 16 ਚੱਲਦੇ ਨੇ। 12 ਸੁਣਿਆ ਸੀ ਵੀ 777 ਜਹਾਜ਼ ਨੇ, ਜਿਨ੍ਹਾਂ 'ਚੋਂ 3 ਲੀਜ਼ ਤੇ ਨੇ, ਕਿਰਾਏ ਤੇ ਲਏ ਨੇ। 9 ਸਾਡੇ ਆਪਣੇ ਨੇ। ਉਹਨਾਂ 9 ਦੇ ਵਿੱਚੋਂ ਜਿਹੜੇ ਨੇ ਉਹ 5 ਖਰਾਬ ਨੇ, ਮਤਲਬ ਸਿਰਫ 4 ਚੱਲਣ ਡਏ ਨੇ। ਅਗਲੀਆਂ ਗੱਲਾਂ ਤੁਸੀਂ ਆਪ ਹਿਸਾਬ ਲਾ ਲਓ। ਬਹਰਹਾਲ ਇਹਨਾਂ ਹਾਲਾਤ ਦੇ ਵਿੱਚ ਹੁਣ PIA ਨੂੰ ਵੇਚਣ ਦਾ ਫੈਸਲਾ ਕੀਤਾ। ਜਿਸ ਵੇਲੇ ਵੇਚਣ ਦਾ ਫੈਸਲਾ ਕੀਤਾ ਤੇ 5 ਕੰਪਨੀਆਂ ਨੇ ਕੁਆਲੀਫਾਈ ਕੀਤਾ, ਮਤਲਬ ਜਿਹੜੀਆਂ ਸ਼ਰਾਇਤ ਸਨ, ਕੁਆਇਦੋ ਜ਼ਵਾਬਤ ਸਨ, ਜਾਂ ਜਿਨ੍ਹਾਂ ਦੀ ਪਸਲੀ ਸੀ, ਜਿਨ੍ਹਾਂ ਆ ਕੇ ਬੋਲੀ ਦੇ ਵਿੱਚ ਆਪਣੇ ਆਪ ਨੂੰ ਦੱਸਿਆ ਵੀ ਅਸੀਂ ਪੂਰੇ ਉਤਰ ਸਕਦੇ ਹਾਂ, ਜਿਨ੍ਹਾਂ ਨੂੰ ਇਜਾਜ਼ਤ ਮਿਲੀ ਵੀ ਤੁਸੀਂ ਬੋਲੀ ਲਾ ਸਕਦੇ ਹੋ, ਉਹ 5 ਪਾਰਟੀਆਂ ਸਨ। ਉਹ 5 ਪਾਰਟੀਆਂ ਨੇ ਅੱਜ ਦੇ ਦਿਨ ਬੋਲੀ ਦੇਣੀ ਸੀ। ਹੁਣ ਪਤਾ ਨਹੀਂ ਅਜੇ ਤੱਕ ਹੋਇਆ ਕੀ ਹੈ। ਜਿਸ ਵੇਲੇ ਪੱਕੀ ਖਬਰ ਸਾਨੂੰ ਤੇ ਉਸ ਤੋਂ ਸਾਨੂੰ ਤੇ ਅਗਲਵਾਂਢੀ ਖਬਰ ਲੱਭੀ ਹੈ, ਕੰਮ ਹੋਣ ਤੋਂ ਪਹਿਲਾਂ ਲੰਬੜਦਾਰ ਸਾਹਿਬ ਦਿੱਤੀ ਹੈ ਕਿ ਉਹ ਜਿਹੜੀਆਂ 5 ਪਾਰਟੀਆਂ ਸਨ ਨਾ ਜੀ, ਉਹਨਾਂ 'ਚੋਂ 4 ਪਾਰਟੀਆਂ ਨੂੰ ਆਖਤਾ ਵੀ ਤੁਸੀਂ ਬੋਲੀ ਨਹੀਂ ਦੇਣੀ, ਘਰ ਬਹਿ ਜਾਓ, ਆਪਣੇ ਕਾਗਜ਼ ਵਾਪਸ ਲੈ ਲਓ। ਤੇ ਚੌਧਰੀ ਨਿਜ਼ਾਮਦੀਨ ਸਾਹਿਬ ਵਾਲੇ ਪਾਸੋਂ ਇੱਕ ਬੰਦੇ ਨੇ ਆਖਿਆ, ਵੱਡੇ ਚੌਧਰੀ ਨਿਜ਼ਾਮਦੀਨ ਸਾਹਿਬ ਨੇ ਨਹੀਂ ਆਖਿਆ, ਇੱਕ ਨਿੱਕੇ ਨੇ ਆਖਿਆ। ਉਹਨੇ ਆਖਿਆ ਵੀ ਤੁਸੀਂ ਬੋਲੀ ਨਹੀਂ ਜੇ ਦੇਣੀ। ਔਰ ਜਿਸ ਵੇਲੇ ਉਹਨਾਂ ਬੋਲੀ
ਨਾ ਦੇਣ ਦਾ ਉਹਨਾਂ ਨੂੰ ਹੁਕਮ ਦਿੱਤਾ। ਤੇ ਉਸ ਤੋਂ ਬਾਅਦ ਉਹ ਚਾਰੇ ਹੀ ਪਾਰਟੀਆਂ ਜਿਹੜੀਆਂ ਸਨ, ਪੰਜਾਂ ਚੋਂ ਚਾਰ, ਉਹਨਾਂ ਨੇ ਸੁਣਿਆ ਇਹ ਹੈ ਵੀ ਉਹਨਾਂ ਆਖਿਆ ਵੀ ਠੀਕ ਹੈ ਜੀ ਅਸੀਂ ਬੋਲੀ ਨਹੀਂ ਦੇਵਾਂਗੇ। ਉਹਨਾਂ ਪੈਰ ਪਿਛਾਂਹ ਨੂੰ ਪੁੱਟ ਲਿਆ। ਹੁਣ ਕਿੰਨੇ ਰਹਿ ਗਏ ਬੰਦੇ ਬੋਲੀ ਦੇਣ ਵਾਲੇ ਜਿਹੜੇ ਕੁਆਲੀਫਾਈ ਕਰਦੇ ਨੇ? ਇੱਕੋ ਹੀ। ਉਹ ਜਿਹੜਾ ਇੱਕ ਹੀ ਹੈ, ਨੀਲਾ ਨੀਲਾ ਅਸਮਾਨ ਹੈ। ਇਹ ਏਅਰ ਬਲੂ ਦੀ ਗੱਲ ਨਹੀਂ ਹੋਣ ਡਈ, ਐਵੇਂ ਤੁਹਾਡਾ ਧਿਆਨ ਕਿਤੇ ਏਅਰ ਬਲੂ ਵਾਲੇ ਪਾਸੇ ਚਲਾ ਜਾਏ ਨਾ, ਇਹ ਕੁਝ ਹੋਰ ਹੈ। ਨੀਲਾ ਨੀਲਾ ਅਸਮਾਨ ਹੈ। ਅਤੇ ਉਹ ਜ਼ਰਾ ਹੋਲੇ ਕੰਮ ਫਿਰ ਤੁਹਾਡੇ ਸਾਹਮਣੇ ਸਾਰੀ ਗੱਲ ਦੱਸਾਂਗੇ ਵੀ ਇਹ ਕਿੰਨੇ ਕਰਾਇਆ ਚੌਧਰੀ ਵੱਲੋਂ ਅਤੇ ਕਿਹਦੇ ਵਾਸਤੇ ਕਰਾਇਆ, ਅਤੇ ਇਹ ਕਿਵੇਂ ਬੋਲੀ ਦੀ ਸਾਰੀ ਜਿਹੜੀ ਗੱਲਬਾਤ ਤੁਰੀ। ਉਹਦੇ ਵਿੱਚ ਹੋਰ ਵੀ ਕਈ ਕੰਪਨੀਆਂ ਨੇ ਜਿਹੜੀਆਂ ਬੋਲੀਆਂ ਦੇਣ ਵਾਲੀਆਂ ਨੇ। ਇੱਕ ਏਅਰਲਾਈਨ ਹੈ, ਉਹਨੇ ਵੀ ਦੇਣੀ ਸੀ ਬੋਲੀ, ਉਹਨੂੰ ਵੀ ਡੱਕ ਦਿੱਤਾ ਗਿਆ। ਹੋਰ ਵੀ ਕੋਈ ਇੱਕ, ਮੇਰਾ ਮਤਲਬ ਹੈ ਕਿ ਕੋਈ ਪੈਟਰੋਲੀਅਮ ਦਾ ਬਿਜ਼ਨਸ ਕਰਨ ਵਾਲੇ ਬੰਦੇ ਸਨ, ਨਾਲ ਇੱਕ ਕੋਈ ਵੱਡੀ ਹੋਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਵੀ ਨੇ, ਅਤੇ ਨਾਲ ਉਹਨਾਂ ਦੇ ਆਪਣਾ ਮਤਲਬ ਹੈ ਕਿ ਸੜਕਾਂ ਸੁੜਕਾਂ ਬਣਾਉਣ ਦਾ ਕੰਮ ਵੀ, ਅਤੇ ਹੋਰ ਕਈ ਸਾਰੇ ਕੰਮ ਉਹ ਕਰਦੇ ਨੇ। ਰੀਅਲ ਸਟੇਟ 'ਚ ਵੀ ਆਏ ਨੇ, ਉਹ ਵੀ ਸਨ। ਮਤਲਬ ਕਿ ਚਾਰ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਬਾਜੂ ਦਿੱਤਾ। ਇਹ ਜਿਹੜੀ ਇੱਕ ਕੰਪਨੀ ਰਹਿ ਗਈ ਹੈ, ਅਤੇ ਇਹ ਹੁਣ ਵੇਖਦੇ ਉਹਨਾਂ ਨੂੰ PIA ਵੇਚ ਦਿੰਦੇ ਨੇ ਕਿ ਨਹੀਂ। ਬਹਰਹਾਲ ਇਹਦੇ 'ਚ ਵੀ ਇੱਕ ਚੌਧਰੀ ਸਾਹਿਬ ਨੇ ਜਿਹੜੇ, ਜਿਨ੍ਹਾਂ ਦੀ ਮਿਹਰਬਾਨੀ ਹੈ, ਚੌਧਰੀ ਨਿਜ਼ਾਮਦੀਨ ਸਾਹਿਬ ਵਾਲੇ ਪਾਸਿਓਂ। ਅਤੇ ਜਿਸ ਤਰ੍ਹਾਂ ਤੁਹਾਨੂੰ ਦੱਸੀਦਾ ਵੀ ਇਹ ਆਪਣੀ ਮਰਜ਼ੀ ਨਾਲ ਹੀ ਚਲਾਉਂਦੇ ਨੇ ਸਾਰਾ ਕੰਮ, ਇਹ ਵੀ ਮਰਜ਼ੀ ਨਾਲ ਹੀ ਚਲਾਉਣ ਡਏ ਨੇ। ਬਹਰਹਾਲ ਜੋ ਅੱਗੋਂ ਹੋਇਆ ਉਹ ਤੁਹਾਡੇ ਸਾਹਮਣੇ ਰੱਖਾਂਗੇ। ਇਸ ਵੇਲੇ ਤੱਕ ਤੇ ਲੰਬੜਦਾਰ ਸਾਹਿਬ ਨੇ ਇਹੀ ਖਬਰ ਦਿੱਤੀ ਸੀ, ਅਸੀਂ ਕਿਹਾ ਤੁਹਾਨੂੰ ਦੱਸ ਦਈਏ ਵੀ ਜਾਗਦੇ ਰਹਿਣਾ, ਲੰਬੜਦਾਰ ਤੇ ਨਾ ਰਹਿਣਾ। PIA ਲੁੱਟਿਆ ਜਾਣ ਲੱਗਾ ਜੇ। ਭਾਵੇਂ ਜਹਾਜ਼ ਅੱਧੇ ਹੀ ਚੱਲਦੇ ਨੇ, ਪਰ ਫਿਰ ਵੀ ਇਹਨਾਂ ਨੇ ਜਿਹੜਾ ਲੈਣਾ, ਇਹਨਾਂ ਤੇ ਕਾਗਜ਼ ਦੇ ਜਹਾਜ਼ਾਂ ਦੇ ਮੁੱਲ ਲੈ ਲੈਣਾ ਹੈ। ਉਹ ਚੇਤਾ ਨਾ, ਪਾਕਿਸਤਾਨ ਦਾ ਇੱਕ ਬੜਾ ਹੀ ਵੱਡਾ ਬੈਂਕ, ਹਾਂਜੀ, ਪਾਕਿਸਤਾਨ ਦਾ ਬੜਾ ਹੀ ਤਗੜਾ ਬੈਂਕ ਜਿਹੜਾ ਉਹ 1 ਰੁਪਈਏ 'ਚ ਵੇਚ ਦਿੱਤਾ ਸੀ ਇਹਨਾਂ ਨੇ। ਬੱਲੇ ਉਹ ਸ਼ੇਰ ਬੱਗਿਓ, ਤੁਹਾਡੀ ਵੀ ਕੋਈ ਨਹੀਂ ਰੀਸ ਕਰ ਸਕਦਾ। ਅੱਛਾ ਜੀ, ਅੱਗੇ ਚੱਲਨੇ। ਅਗਲੀ ਖਬਰ ਸਾਡੀ ਬਾਜੀ ਦੀ ਹੈ, ਬਾਜੀ ਟਰੈਕਟਰ ਦੇ ਉੱਤੇ। ਹਾਂਜੀ, ਮਤਲਬ ਨਾਰਮਲ ਤਾਂ ਖਬਰ ਇਹੀ ਮਿਲਦੀ ਹੈ ਵੀ ਟਰੈਕਟਰ ਫਲਾਣੇ ਬੰਦੇ 'ਤੇ ਚੜ੍ਹ ਗਿਆ, ਅਤੇ ਸ਼ੁਕਰ ਹੈ ਅੱਲਾ ਦਾ ਵੀ ਇਹ ਖਬਰ ਨਹੀਂ ਵੀ ਬਾਜੀ ਟਰੈਕਟਰ ਥੱਲੇ ਆ ਗਈ ਹੈ। ਖਬਰ ਇਹੀ ਹੈ ਵੀ ਬਾਜੀ ਟਰੈਕਟਰ ਦੇ ਉੱਤੇ ਚੜ੍ਹ ਗਈ ਹੈ। ਹਾਂਜੀ, ਇਹ ਫੋਟੋ ਵੇਖ ਲਓ, ਬਾਜੀ ਟਰੈਕਟਰ ਦੇ ਉੱਤੇ ਚੜ੍ਹੀ ਬੈਠੀ ਹੈ, ਅਤੇ ਬਾਜੀ ਨੇ ਆਖਿਆ ਵੀ ਮੈਂ ਕਿਸਾਨ ਬਣ ਗਈ। ਹੁਣ ਤੁਸੀਂ ਸੋਚਿਆ ਹੋਣਾ ਵੀ ਬਾਜੀ ਟਰੈਕਟਰ 'ਤੇ ਚੜ੍ਹ ਕੇ ਕੀ ਕਰਦੀ ਹੈ? ਟਰੈਕਟਰ ਚਲਾਉਣਾ ਆਉਂਦਾ? ਬਾਜੀ ਨੂੰ ਚਲਾਉਣਾ ਆਉਂਦਾ ਹੋਵੇ ਨਾ ਹੋਵੇ, ਬਾਜੀ ਨੇ ਐਕਟਿੰਗ ਪੂਰੀ ਕਰ ਲੈਣੀ ਉੱਤੇ ਬਹਿ ਕੇ। ਤਸਵੀਰਾਂ ਅਤੇ ਟਿਕਟੌਕ ਹਰ ਸ਼ੈ ਬਣ ਗਈ। ਅਸਲ ਦੇ ਵਿੱਚ ਬਾਜੀ ਬਣੀ ਹੈ ਕਿਸਾਨ। ਕਿਸਾਨ ਬਾਜੀ ਕਿਉਂ ਬਣੀ ਹੈ? ਬਾਜੀ ਕਿਸਾਨ ਇਸ ਤੋਂ ਬਣੀ ਹੈ ਵੀ ਕਿਸਾਨਾਂ ਨੂੰ ਪਿਛਲੀ ਵਾਰੀ ਬਾਜੀ ਦੀ ਹਕੂਮਤ ਨੇ ਕੀਤਾ ਲਿੱਤਰ ਪੌਲਾ। ਕੀ ਲਿੱਤਰ ਪੌਲਾ ਵਿਚਾਰਿਆਂ ਨਾਲ? ਉਹਨਾਂ ਜਿਹੜੀ ਕਣਕ ਲਾਈ ਸੀ ਉਹ ਉਹਨਾਂ ਨੂੰ ਪੈਂਦੀ ਸੀ ਘਰ 4000-4200 ਦੀ, ਉਹਨਾਂ ਕੋਲ ਖਰੀਦੀ 2600-2700 ਦੀ। ਇਸ ਵਾਰੀ ਉਹ ਕਣਕ ਲਾਉਣ ਹੀ ਨਹੀਂ ਡਏ। ਪਹਿਲਾਂ ਤਾਂ ਬਾਜੀ ਉਹਨਾਂ ਨੂੰ ਟੰਬਾ ਫੇਰਿਆ ਅਸਿਸਟੈਂਟ ਕਮਿਸ਼ਨਰਾਂ ਦੇ ਥਰੂ ਵੀ ਕਣਕ ਲਵਾਓ, ਅਤੇ ਹੁਣ ਥਾਂ ਥਾਂ 'ਤੇ ਮੰਜ਼ਰਕਸ਼ੀ ਅਤੇ ਤਸਵੀਰਕਸ਼ੀ ਅਤੇ ਟਰੈਕਟਰਾਂ 'ਤੇ ਚੜ੍ਹੀ ਫਿਰਦੀ ਹੈ ਬਾਜੀ, ਅਤੇ ਚੜ੍ਹ ਕੇ ਅਤੇ ਉੱਥੇ ਕਿਸਾਨ ਬਣਦੀ ਫਿਰਦੀ ਹੈ ਵੀ ਕਣਕ ਲਾਓ ਤਾਂ ਕਿ ਇਸ ਵੇਲੇ ਕਣਕ ਜ਼ਿਆਦਾ ਹੋਵੇ। ਹੁਣ ਕਿਸਾਨ ਪਾਗਲ ਨੇ, ਜੋ ਕੁਝ ਤੁਸੀਂ ਪਿਛਲੀ ਵਾਰੀ ਕੀਤਾ ਵੀ ਉਹ ਕਣਕ ਲਾਉਣ ਅਤੇ ਫਿਰ ਡੁੱਬ ਜਾਣ, ਕਿਉਂਕਿ ਤੁਸੀਂ ਤਾਂ ਬਾਹਰੋਂ ਕਣਕ ਫਿਰ ਇੰਪੋਰਟ ਕਰਨ ਦੇ ਸੌਦੇ ਕੀਤੇ ਨੇ। ਕਿਸਾਨ ਨੇ ਕਣਕ ਲਾ ਬਹਿਣੀ ਹੈ, ਅਤੇ ਫਿਰ ਕਣਕ ਜਿਹੜੀ ਉਹ ਜ਼ਾਹਿਰ ਹੈ ਸਸਤੀ ਹੋਣੀ ਹੈ। ਜਿਸ ਵੇਲੇ ਮਤਲਬ ਕਿ ਸਸਤੀ ਵੇਚਣੀ ਪੈਣੀ ਉਹਨੂੰ, ਮਿਡਲਮੈਨ ਨੇ ਫਾਇਦਾ ਚੁੱਕ ਲੈਣਾ। ਅਤੇ ਇਸ ਵਾਰੀ ਕਿਸਾਨ ਮੰਨਣ ਨਹੀਂ ਰਿਹਾ, ਅਤੇ ਬਾਜੀ ਹੁਣ ਟਰੈਕਟਰ ਦੇ ਉੱਤੇ ਚੜ੍ਹੀ ਖਲੋਤੀ ਹੈ। ਅੱਛਾ, ਇਹ ਵੀ ਬਾਜੀ ਦਾ ਇੱਕ ਬੜਾ ਹੀ ਸੁਥਰਾ ਕੰਮ ਹੈ। ਬਾਜੀ ਹਸਪਤਾਲ ਜਾਂਦੀ ਹੈ ਅਤੇ ਡਾਕਟਰ ਬਣ ਜਾਂਦੀ ਹੈ, ਉਹਨਾਂ ਦੇ ਕੱਪੜੇ ਪਾ ਲੈਂਦੀ ਹੈ। ਪੁਲਿਸ ਵਾਲਿਆਂ ਕੋਲ ਜਾਂਦੀ ਹੈ ਅਤੇ ਬਾਜੀ ਜਿਹੜੀ ਉਹ ਪੁਲਿਸ ਦਾ ਯੂਨੀਫਾਰਮ ਪਾ ਲੈਂਦੀ ਹੈ। ਅਤੇ ਸ਼ੁਕਰ ਕਰੋ ਕਿਤੇ ਜਨਾਜ਼ਗਾਹ ਨਹੀਂ ਚਲੀ ਜਾਂਦੀ ਬਾਜੀ। ਵੈਸੇ ਤਸਵੀਰਾਂ 'ਤੇ ਲੱਗ ਗਈਆਂ ਨੇ, ਖਬਰਾਂ ਸ਼ਬਰਾਂ ਨਹੀਂ, ਕਿਤੇ ਮੁਰਦਾ ਨਹੀਂ ਬਣ ਜਾਂਦੀ ਬਾਜੀ। ਮਤਲਬ ਜਨਾਜ਼ੇ 'ਤੇ ਜਾਏਗੀ ਤਾਂ ਫਿਰ ਮੁਰਦਾ ਹੀ ਬਣੇਗੀ ਨਾ ਉੱਥੇ, 'ਤੇ ਜਾਂ ਕਬਰਸਤਾਨ ਜਾਏਗੀ। ਮੈਨੂੰ ਇਹ ਸਮਝ ਤੋਂ ਬਾਹਰ ਹੈ। ਅੱਲਾ ਨਾ ਕਰੇ ਬਾਜੀ ਨੂੰ ਅੱਲਾ ਹਯਾਤੀ ਦੇਵੇ। ਮਤਲਬ ਕਿਤੇ ਗਟਰ ਸ਼ਟਰ ਕੱਢਣ ਚਲੀ ਜਾਏ ਬਾਜੀ, ਕੋਈ ਹੋਰ ਕੰਮ, ਹੋਰ ਵੀ ਬੜੇ ਕੰਮ ਨੇ। ਇੱਥੋਂ ਇੱਕ ਲਤੀਫਾ ਆਇਆ, ਬਾਜੀ ਤਾਂ ਮੇਰੀ ਵੱਡੀ ਭੈਣ ਹੈ, ਉਹਦੇ ਨਾਲ ਨਹੀਂ ਜੋੜਨਾ, ਕਿਉਂਕਿ ਮੈਂ ਇੱਕ ਜ਼ੇਨ 'ਚ ਰੱਖਣਾ, ਮੈਂ ਸਿਆਸੀ ਤਨਕੀਦ ਬਾਜੀ 'ਤੇ ਕਰਨਾ। ਸਾਡੇ 'ਚ ਤੇ ਸ਼ਰੀਫਾਂ ਦੇ ਵਿੱਚ ਇਹ ਫਰਕ ਹੈ ਨੂਨ ਲੀਗ ਵਾਲਿਆਂ ਦੇ ਵਿੱਚ, ਕਿ ਅਸੀਂ ਜਦੋਂ ਆਨੇ ਕਿ ਧੀ ਭੈਣਾਂ ਸਾਂਝੀਆਂ ਨੇ, ਅਤੇ ਉਹ ਇਹਨਾਂ ਬਸ਼ਰਮਾਂ ਦੀਆਂ ਵੀ ਜਿਹੜੀਆਂ ਧੀਆਂ ਭੈਣਾਂ ਨੇ ਨਾ, ਉਹ ਵੀ ਸਾਡੇ ਵਾਸਤੇ ਸਾਂਝੀਆਂ ਹੀ ਨੇ। ਅਸੀਂ ਕਦੀ ਜ਼ੂਬਾਨੀ ਇਹਨਾਂ ਦੇ ਉੱਤੇ ਤਨਕੀਦ ਨਹੀਂ ਕੀਤੀ, ਅਤੇ ਕਦੀ ਇਹੋ ਜਿਹੀ ਤਨਕੀਦ ਨਹੀਂ ਕੀਤੀ ਜਿੱਥੇ ਔਰਤ ਕਾਰਡ ਜਿਹੜਾ ਹੈ ਨਾ, ਉਹਨੂੰ ਅਸੀਂ ਇਸਤੇਮਾਲ ਕਰ ਰਹੇ ਹੋਈਏ ਪੁੱਠੇ ਪਾਸੇ ਕਿ ਇੱਕ ਔਰਤ ਦੀ ਤਹਿਕੀਰ ਕਰੀਏ। ਇਹ ਕੰਮ ਕਦੇ ਨਹੀਂ ਕੀਤਾ। ਹਾਲਾਂ ਬਾਜੀ ਜਿਹੜੀ ਉਹ ਮੈਨੂੰ ਰੱਜ ਕੇ ਭੈੜੀ ਲੱਗਦੀ ਹੈ ਸਿਆਸੀ ਤੌਰ 'ਤੇ, ਲੇਕਿਨ ਇੱਕ ਖਾਤੂਨ ਹੈ, ਉਹਦੀ ਇੱਜ਼ਤ ਇਹਤਰਾਮ ਕਰਨਾ ਪੈਂਦਾ। ਇਹ ਲਤੀਫਾ ਜਿਹੜਾ ਇਹਨੂੰ ਬਾਜੀ ਨਾਲ ਨਹੀਂ ਜੋੜਨਾ, ਲੇਕਿਨ ਸੂਰਤ ਹਾਲ ਕੋਈ ਇਹੋ ਜਿਹੀ। ਇੱਕ ਬੰਦਾ ਸੀ, ਉਹਦੀ ਪਹਿਲਾਂ ਮਾਂ ਮਰ ਗਈ ਅਤੇ ਫਿਰ ਉਹਦੀ ਬੁੱਢੀ ਮਰ ਗਈ। ਜਦੋਂ ਮਾਂ ਮਰੀ ਉਸ ਵੇਲੇ ਤਾਂ ਜ਼ਾਹਿਰ ਹੈ ਜੋ ਕੁਝ ਵੀ ਹੋਇਆ ਉਹਨੂੰ ਲੋਕਾਂ ਤਸੱਲੀ ਦਿੱਤੀ। ਜਦੋਂ ਬੁੱਢੀ ਮਰੀ ਨਾ, ਅਤੇ ਉਹ ਬੜਾ ਖਿਲਰਿਆ ਬੈਠਾ, ਅਤੇ ਜਿਹੜੇ ਵੀ ਮਹੱਲੇ ਵਾਲੀਆਂ ਖਵਾਤੀਨ ਅਤੇ ਹਜ਼ਰਾਤ, ਮਰਦ ਅਤੇ ਔਰਤਾਂ ਜਿਹੜੀਆਂ ਜ਼ਾਹਿਰ ਹੈ ਉੱਥੇ ਉਹਦੇ ਨਾਲ ਆਪਣਾ ਪੁਰਸਾ ਕਰਨ ਆਉਣ, ਅਤੇ ਉਹ ਇੱਕੋ ਹੀ ਗੱਲ ਆਖੇ ਬਾਰ-ਬਾਰ, ਦੁਨੀਆ 'ਚ ਇਨਸਾਫ ਨਹੀਂ ਹੈਗਾ, ਦੁਨੀਆ ਬੜੀ ਬੇਇਨਸਾਫੀ ਹੈ, ਦੁਨੀਆ ਬੜੀ ਬੇਇਨਸਾਫੀ ਹੈ।
ਉਹ ਇੱਕ ਬੀਬੀ ਉਹਨੂੰ ਪੁੱਛਿਆ ਵੀ ਉਹਦਾ ਨਾਂ ਸੀ ਭਗਨਾ। ਉਹ ਬੀਬੀ ਪੁੱਛਿਆ ਵੀ ਭਗਨਿਆ ਇਹ ਦੱਸ ਵੀ ਤੇਰੀ ਮਾਂ ਮਰੀ ਸੀ ਉਦੋਂ ਤੂੰ ਰੋਂਦਾ ਸੀ ਅਤੇ ਅੱਜ ਤੂੰ ਆਨਾ ਦੁਨੀਆ 'ਚ ਇਨਸਾਫ ਕੋਈ ਨਹੀਂ, ਇਹ ਫਰਕ ਕੀ ਪਿਆ? ਉਹਨੇ ਕਿਹਾ ਗੱਲ ਇਹ ਹੈ ਕਿ ਫ਼ਰਕ ਤਾਂ ਕੋਈ ਨਹੀਂ ਪਿਆ। ਜਦੋਂ ਮੇਰੀ ਅੰਮਾ ਮਰੀ ਸੀ ਤੇ ਸਾਰੇ ਆਉਂਦੇ ਸਨ ਪੁਰਸਾ ਦੇਣ ਵਾਸਤੇ, ਅਤੇ ਮਹੱਲੇ ਦੀਆਂ ਜਿੰਨੀਆਂ ਮਾਸੀਆਂ ਚਾਚੀਆਂ ਸਨ ਉਹਨਾਂ ਸਾਰੀਆਂ ਮੈਨੂੰ ਗੱਲ ਲਾ ਕੇ ਆਖਿਆ ਵੀ ਪੁੱਤਰ ਤੇਰੀ ਮਾਂ ਨਹੀਂ ਰਹੀ, ਅਸੀਂ ਵੀ ਤੇਰੀਆਂ ਮਾਵਾਂ ਹੀ ਹਾਂ, ਸਾਨੂੰ ਵੀ ਮਾਵਾਂ ਹੀ ਸਮਝੋ। ਉਹਨੇ ਕਿਹਾ ਅੱਜ ਕੋਈ ਨਹੀਂ ਆਉਂਦਾ ਜਿਹੜਾ ਮੈਨੂੰ ਗੱਲ ਲਾ ਕੇ ਆਖੇ ਵੀ ਸਾਨੂੰ ਵੀ ਆਪਣੀ ਬੁੱਢੀ ਸਮਝੀ। ਮੇਰਾ ਮਤਲਬ ਹੈ, ਮੈਨੂੰ ਪਤਾ ਲਤੀਫਾ ਜ਼ਰਾ ਮਾਯੂਬ ਹੈ, ਮਾਜ਼ਰਤ, ਲੇਕਿਨ ਕਹਿਣ ਦਾ ਮਤਲਬ ਉਹਨੇ ਆਖਿਆ ਵੀ ਇਸ ਰਿਸ਼ਤੇ ਦਾ ਨੇਮਲ ਬਦਲ ਕੋਈ ਨਹੀਂ। ਹੁਣ ਬਾਜੀ ਨੂੰ ਸਿਰਫ ਮੈਂ ਇੱਥੋਂ ਇਹੀ ਗੱਲ ਕਹਿਣ ਡਿਆ ਵੀ ਬਾਜੀ ਜੀ ਇਹ ਟਰੈਕਟਰ 'ਤੇ ਬਹਿਣ ਨਾਲ ਕਿਸਾਨਾਂ ਦੇ ਨਾਲ ਜਿਹੜਾ ਨਾ ਉਹਨਾਂ ਦਾ ਕੰਮ ਨਹੀਂ ਹੋ ਜਾਣਾ, ਉਹਨਾਂ ਦਾ ਜਿਹੜਾ ਸੂਤਰ ਹੈ ਉਹ ਨਹੀਂ ਲੱਗਣਾ। ਉਹਨਾਂ ਦਾ ਸੂਤਰ ਤੇ ਤਦ ਹੀ ਲੱਗਣਾ ਉਹਨਾਂ ਕੋਲ ਕੋਈ ਕਣਕ ਖਰੀਦੇ, ਵਰਨਾ ਇਹ ਕਹਿਣ ਨਾਲ ਵੀ ਮੈਂ ਵੀ ਕਿਸਾਨ ਹੈ ਇਹਦੇ ਨਾਲ ਉਹਨਾਂ ਦਾ ਕੰਮ ਨਹੀਂ ਨਿਕਲਣਾ। ਇਸ ਵਾਸਤੇ ਜਾਂ ਤਾਂ ਉਹਨਾਂ ਦਾ ਮੇਰਾ ਮਤਲਬ ਹੈ ਕਿ ਕੰਮ ਕੱਢੋ, ਉਹਨਾਂ ਦੀ ਕਣਕ ਖਰੀਦੋ, ਉਹਨਾਂ ਦੇ ਨਾਲ ਹੱਥ ਪਵਾਓ ਪੂਰਾ। ਅਤੇ ਜੇ ਕਿਸਾਨਾਂ ਨਾਲ ਤੁਹਾਡੀ ਹਕੂਮਤ ਹੱਥ ਪਵਾਏਗੀ ਤਾਂ ਉਹ ਸੌਖੇ ਹੋ ਜਾਣਗੇ। ਹੱਥ ਨਹੀਂ ਪਵਾਓਗੇ ਤਾਂ ਔਖ ਸੌਖ ਕਰਕੇ ਉਹ ਆਪਣਾ ਕੰਮ ਤੇ ਕੱਢ ਹੀ ਲੈਣਗੇ ਕਿਸੇ ਨਾ ਕਿਸੇ ਤਰੀਕੇ ਨਾਲ, ਮਤਲਬ ਕਿ ਕਣਕ ਨਹੀਂ ਲਾਉਣਗੇ, ਕੋਈ ਹੋਰ ਫਸਲ ਲਾ ਲੈਣਗੇ, ਲੇਕਿਨ ਤੁਹਾਡਾ ਚੇਤਾ ਰੱਖਣਗੇ ਵੀ ਤੁਸੀਂ ਹੱਥ ਪਵਾ ਸਕਦੇ ਸੋ, ਫਿਰ ਵੀ ਹੱਥ ਨਹੀਂ ਪਵਾਇਆ। ਅਤੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਬਾਜੀ ਸਾਹਿਬਾਂ ਜਿਹੜੀਆਂ ਨੇ ਹਰ ਰੋਲ ਦੇ ਵਿੱਚ ਹੀ ਫਿੱਟ ਹੋਣ ਨੂੰ ਫਿਰਦੀਆਂ ਨੇ। ਜਿਹੜਾ ਰੋਲ ਇਹਨਾਂ ਨੂੰ ਲੱਭ ਜੇ ਉਹਦੇ 'ਚ ਫਿੱਟ ਹੋ ਜਾਂਦੀਆਂ ਨੇ। ਪੁਲਿਸ ਤੋਂ ਲੈ ਕੇ ਸਰਜਨ ਤੋਂ ਲੈ ਕੇ ਹਰ ਸ਼ੈ, ਜਿੱਥੇ ਜਿਹੜੀ ਰੋਲ ਦੀ ਰਿਕੁਆਇਰਮੈਂਟ ਹੋਵੇ ਬਾਜੀ ਉਹੀ ਬਣ ਜਾਂਦੀ ਹੈ। ਅਤੇ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਵੀ ਰੱਬ ਖੈਰ ਹੀ ਕਰੇ ਕਿਤੇ ਜਨਾਜ਼ੇ 'ਤੇ ਨਾ ਪੜ ਜਾਏ ਬਾਜੀ, ਕਿਤੇ ਉੱਥੇ ਨਾ ਲੰਮੀ ਪਈ ਹੋਵੇ, ਵੀ ਮੈਂ ਚਲੋ ਖੈਰ ਸਗਾਲੀ ਦੇ ਤੌਰ 'ਤੇ ਥੋੜ੍ਹੀ ਦੇਰ ਵਾਸਤੇ ਮੁਰਦਾ ਵੀ ਬਣ ਜਾਣੀ ਹੈ। ਬਹਰਲ ਲੇਕਿਨ ਬਾਜੀ ਨੇ ਇਹੋ ਜਿਹੀ ਗਲਤੀ ਕਰਨੀ ਨਹੀਂ। ਉਹਦੀ ਵਜ੍ਹਾ ਬਾਜੀ ਨੂੰ ਪਤਾ ਹੈ ਕਿ ਜੇ ਕਿਤੇ ਫਰਿਸ਼ਤਾ ਜਿਹੜਾ ਹੈਗਾ ਉਹਨੇ ਗਾਂਹ ਪਿਛਾਂ ਫੈਸਲਾ ਕਰ ਲਿਆ ਥੋੜ੍ਹਾ ਜਾਨ ਕੱਢਣ ਵਾਲਾ, ਅਤੇ ਉਹ ਸੀਰੀਅਸ ਹੀ ਨਾ ਹੋ ਜਾਏ। ਬਾਜੀ ਤਾਂ ਐਕਟਿੰਗ ਕਰ ਰਹੀ ਹੋਣੀ ਹੈ, ਉਹ ਸੀਰੀਅਸ ਹੀ ਜਾਨ ਨਾ ਕੱਢ ਲੈ, ਅਤੇ ਇਸ ਲਈ ਬਾਜੀ ਨੇ ਉਸ ਪਾਸੇ ਨਹੀਂ ਜਾਣਾ। ਅੱਛਾ ਜੀ, ਅਗਲੀ ਜਿਹੜੀ ਖਬਰ ਹੈ ਨਾ ਉਹ ਕਾਜ਼ੀ ਸਾਹਿਬ ਦਾ ਰੌਲਾ ਹੈ ਅਤੇ ਇਖਲਾਕੀਆਤ ਦਾ ਰੌਲਾ ਹੈ। ਸਾਡੀ ਜਿਹੜੀ ਕੌਮ ਹੈ ਨਾ, ਮਾਜ਼ਰਤ ਬਹੁਤ ਜ਼ਿਆਦਾ, ਲੰਬੜਦਾਰ ਸਾਹਿਬ ਕੋ ਮਾਜ਼ਰਤ, ਅਤੇ ਤੁਹਾਡੇ ਕੋਲ ਵੀ। ਅੱਛਾ, ਸਾਡੀ ਹਾਲਤ ਉਹ ਹੈ ਵੀ ਕੋਈ ਬੰਦਾ ਜਿਹੜਾ ਹੈ ਨਾ ਉਹ ਸਾਡੀਆਂ ਮਾਵਾਂ ਨੂੰ ਭੈਣਾਂ ਨੂੰ ਬੇਇੱਜ਼ਤ ਕਰਦਾ, ਬੇਲਿਬਾਸ ਕਰਦੇ, ਪਿਓਆਂ ਦੀਆਂ ਪੱਗਾਂ ਖੁੱਲ੍ਹ ਜਾਣ ਭਾਵੇਂ ਤਹਿਮਦਾਂ ਖੁੱਲ੍ਹ ਜਾਣ, ਮਾਰ ਮਾਰ ਛਿੱਤਰ ਸਾਡੀ ਕੋਈ ਚਮੜੀ ਉਧੇੜਦਾ, ਅਤੇ ਅਗਲੇ ਚੌਕ 'ਚ ਅਸੀਂ ਸਿਗਰਟ ਦਾ ਸੂਟਾ ਲਾ ਕੇ ਆਨੇ ਵੀ ਜਿਹੜਾ ਹੈ ਨਾ ਜਨਾਬ ਆਪ ਜਨਾਬ ਕੇ ਸਾਥ ਬਾਤ ਕਰਨੀ ਚਾਹੀਏ। ਇਹ ਜਿਹੜੇ ਬਦਤਮੀਜ਼ ਲੋਕ ਨੇ ਨਾ ਇਹ ਠੀਕ ਨਹੀਂ। ਇਹ ਤੁਸੀਂ ਨੂਨ ਲੀਗ ਨਾ ਬਣਿਆ ਕਰੋ ਗਿੱਲ ਸਾਹਿਬ, ਤੁਸੀਂ ਜ਼ਰਾ ਪਿਆਰ ਮੁਹੱਬਤ ਨਾਲ ਗੱਲ ਕਰਿਆ ਕਰੋ। ਦੇਖੋ ਇਖਲਾਕੀਆਤ ਦਾ ਦਾਮਨ ਤੇ ਹੱਥ 'ਚ ਰੱਖਣਾ ਪੈਣਾ। ਇਹ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਲੋਕ, ਮੈਨੂੰ ਉਹਨਾਂ ਦੇ ਉੱਤੇ ਤਰਸ ਆਉਂਦਾ ਹੈ। ਮੈਨੂੰ ਉਹ ਲਤੀਫਾ ਚੇਤੇ ਆਉਂਦਾ ਵੀ ਇੱਕ ਬੰਦਾ ਭੱਜਿਆ ਜਾਣ ਡਿਆ ਸੀ ਅਤੇ ਉਹਨੂੰ ਕਿਸੇ ਪੁੱਛਿਆ ਵੀ ਕਿੱਧਰ ਭੱਜਿਆ ਜਾਣਾ ਹੈ। ਉਹਨੇ ਕਿਹਾ ਯਾਰ ਪਿਛਲੇ ਚੌਕ 'ਚ ਮੈਂ ਅਤੇ ਅੱਬਾ ਜੀ ਆਉਣ ਡਏ ਸਾਂ ਅਤੇ ਉੱਥੇ ਸਾਨੂੰ ਬੰਦੇ ਪੈ ਗਏ, ਉਹਨਾਂ ਸਾਨੂੰ ਨੰਗਿਆਂ ਕੀਤਾ, ਸਾਡੇ ਉਹਨਾਂ ਨੰਗੇ ਕਰਕੇ ਪਿੱਛੇ ਛਿੱਤਰ ਮਾਰੇ, ਅਤੇ ਅੱਬਾ ਜੀ ਨੂੰ ਹਜੇ ਵੀ ਉਹਨਾਂ ਫੜਿਆ ਉੱਥੇ ਅਤੇ ਛਿੱਤਰ ਮਾਰਨ ਡਏ ਨੇ, ਅਤੇ ਮੈਂ ਉੱਥੋਂ ਬੜੀ ਮੁਸ਼ਕਿਲ ਇੱਜ਼ਤ ਬਚਾ ਕੇ ਭੱਜਿਆ। ਬੰਦਿਆਂ ਵੇਖਿਆ ਵੀ ਪਿਓ ਨੂੰ ਨੰਗਿਆਂ ਕਰਕੇ ਉੱਥੇ ਚਿੱਤਰ ਮਾਰਨ ਡਏ ਨੇ, ਅਤੇ ਇਹ ਆਂਦਾ ਵੀ ਮੈਂ ਇੱਜ਼ਤ ਬਚਾ ਕੇ ਬੜੀ ਮੁਸ਼ਕਿਲ ਉੱਥੋਂ ਭੱਜਿਆ। ਕਿਹੜੀ ਇੱਜ਼ਤ ਇਹਨੇ ਬਚਾਈ? ਉਹੀ ਮੈਨੂੰ ਕਈ ਵਾਰੀ ਸਾਡੀਆਂ ਭੈਣਾਂ ਵੀ ਇਹੋ ਜਿਹੀਆਂ ਲੱਭਦੀਆਂ ਨੇ। ਇੱਕ ਹੁਣੇ ਮੈਂ ਨਾਰਵੇ 'ਚ ਸਾਂ ਅਤੇ ਉੱਥੇ ਸਾਡੀ ਭੈਣ ਆਉਂਦੀ ਹੈ ਵੀ ਆ ਜਿਹੜੀਆਂ ਤੁਸੀਂ ਸਖਤ ਗੱਲਾਂ ਕਰਦੇ ਹੋ ਨਾ ਇਹ ਨਾ ਕਰਿਆ ਕਰੋ, ਸਾਡੇ 'ਚ ਅਤੇ ਨੂਨ ਲੀਗ ਵਾਲਿਆਂ 'ਚ ਫਰਕ ਰਹਿਣਾ ਚਾਹੀਦਾ। ਮੈਂ ਕਿਹਾ ਬਾਜੀ ਮੇਰੀ ਤਾਂ ਹੁਣ ਸਖਤੀ, ਮੈਂ ਤਾਂ ਗੱਲ ਹੀ ਕੋਈ ਨਹੀਂ ਕਰਦਾ, ਮੈਂ ਤਾਂ ਬਾਜੀ ਕਹਿ ਕੇ ਗੱਲ ਕਰਦਾ, ਲੇਕਿਨ ਮੈਨੂੰ ਹਾਸਾ ਆਉਂਦਾ ਆਪਣੀ ਕੌਮ ਦੇ ਉੱਤੇ ਵੀ ਇਹਨਾਂ ਨੂੰ ਨੰਗਿਆਂ ਕਰ ਛੱਡਿਆ, ਮਾਰ ਮਾਰ ਲਿੱਤਰ ਉਹਨਾਂ ਧੂਣ ਕੱਢ ਦਿੱਤਾ, ਅਤੇ ਇਹ ਅਜੇ ਵੀ ਆਪ ਜਨਾਬ ਅਤੇ ਇੱਜ਼ਤ ਲੱਭਦੇ ਫਿਰਦੇ ਨੇ। ਇਹੀ ਕੰਮ ਹੁਣ ਕਾਜ਼ੀ ਨਾ ਹੋਇਆ। ਪੂਰੀ ਦੁਨੀਆ ਦੀਆਂ ਔਰਤਾਂ ਦੇ ਘਰਾਂ 'ਚ ਜਾ ਵੜੇ, ਉਹਨਾਂ ਦੇ ਨਾਲ ਜੋ ਕੁਝ ਕਰ ਛੱਡਿਆ ਉਹ ਤੁਹਾਡੇ ਸਾਹਮਣੇ, ਜੋ ਕੁਝ ਚੰਗੀਆਂ ਭਲੀਆਂ ਟੱਬਰਾਂ ਦੀਆਂ ਔਰਤਾਂ ਨੂੰ ਜਾ ਕੇ ਲੋਕਾਂ ਦੇ ਘਰਾਂ 'ਚ ਜਾ ਕੇ ਰਹਿਣਾ ਪਿਆ, ਪਨਾਹ ਲੈਣੀ ਪਈ। ਉਹ ਲੋਕਾਂ ਨੂੰ ਸਾਰਾ ਭੁੱਲ ਗਿਆ ਜੋ ਯਾਸਮੀਨ ਰਾਸ਼ਦ ਨਾਲ ਕੀਤਾ, ਜੋ ਸ਼ੇਰੀ ਮਜ਼ਾਰੀ ਨਾਲ ਕੀਤਾ, ਜਿਵੇਂ ਔਰਤਾਂ ਨੂੰ ਕਲਾਵੇ ਭਰ ਭਰ ਕੇ ਮਰਦ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਡਾਲਿਆਂ 'ਚ ਸੁੱਟਿਆ, ਲੋਕਾਂ ਦੀਆਂ ਧੀਆਂ ਭੈਣਾਂ ਨੂੰ ਗਲਮਿਆਂ ਤੋਂ ਫੜ ਕੇ ਗਿਰੇਬਾਨਾਂ ਤੋਂ ਫੜ ਫੜ ਖਿੱਚਿਆ, ਕਿਸੇ ਨੂੰ ਮਾਜ਼ਰਤ ਦੇ ਨਾਲ ਇਹ ਲਫ਼ਜ਼ ਗਸ਼ਤੀ ਆਖਿਆ ਅਤੇ ਕਿਸੇ ਨੂੰ ਕੰਜਰੀ ਆਖਿਆ ਪੁਲਿਸ ਵਾਲਿਆਂ ਨੇ, ਗੰਦੀਆਂ ਗਾਲਾਂ ਕੱਢੀਆਂ। ਉਹ ਸਾਰਾ ਕੁਝ ਭੁੱਲ ਗਿਆ। ਬਸ ਕਾਜ਼ੀ ਨੂੰ ਉਹ ਨਾ ਕਹੋ, ਕਾਜ਼ੀ ਦੇ ਉੱਤੇ ਜਿਹੜਾ ਨਾ ਉਹ ਤੁਸੀਂ ਕਿਸੇ ਕਿਸਮ ਦਾ ਵੀ ਉਹਦੇ ਉੱਤੇ ਕਿਸੇ ਕਿਸਮ ਦੀ ਤੁਸੀਂ ਤਨਕੀਦ ਨਾ ਕਰੋ। ਵੇਖੋ ਗੱਲ ਇਹ ਕਿ ਕਿਸੇ ਵੀ ਕੌਮ ਦੇ ਵਿੱਚ ਤਿੰਨ ਤਰ੍ਹਾਂ ਦੇ ਜਿਹੜੇ ਨਾ ਉਹ ਇਤਸਾਬ ਹੋ ਸਕਦੇ ਨੇ। ਪਹਿਲਾ ਇਤਸਾਬ ਜਿਹੜਾ ਹੁੰਦਾ ਉਹ ਇਨਸਾਨ ਨੂੰ ਡਰ ਹੁੰਦਾ ਮੇਰੇ ਰੱਬ ਦਾ ਕਿ ਮੈਂ ਭੈੜਾ ਕੰਮ ਕੀਤਾ ਅਤੇ ਮੈਂ ਮਰਨ ਤੋਂ ਬਾਅਦ ਰੱਬ ਦੇ ਸਾਹਮਣੇ ਜਾਣਾ ਅਤੇ ਜਵਾਬ ਦੇਣਾ ਪਏਗਾ। ਰੱਬ ਪੁੱਛੇਗਾ ਤੂੰ ਕਰਪਸ਼ਨ ਕੀਤੀ ਹੈ, ਜ਼ੁਲਮ ਕੀਤਾ, ਤੂੰ ਮਾੜੇ ਬੰਦੇ ਨਾਲ ਧੱਕਾ ਕੀਤਾ। ਅਗਰ ਕਿਸੇ ਨੂੰ ਖੌਫੇ ਖੁਦਾ ਹੋਏਗਾ ਤਾਂ ਜ਼ਾਹਿਰ ਕਰੇਗਾ ਹੀ ਨਹੀਂ ਕੰਮ। ਜਦੋਂ ਕੋਈ ਬੰਦਾ ਭੈੜਾ ਕੰਮ ਕਰਦਾ ਇਹਦਾ ਮਤਲਬ ਉਹਨੂੰ ਪਹਿਲਾ ਡਰ ਤੇ ਕੋਈ ਨਹੀਂ, ਰੱਬ ਕੋਲੋਂ ਉਹਨੂੰ ਡਰ ਕੋਈ ਨਹੀਂ, ਜਾਂ ਉਹ ਸਮਝਦਾ ਉਹਨੇ ਰੱਬ ਨੂੰ ਵੀ ਜਾ ਕੇ ਆਪਣੀ ਕਹਾਣੀ ਸੁਣਾ ਲੈਣੀ ਹੈ। ਦੂਜਾ ਡਰ ਉਹਨੂੰ ਹੁੰਦਾ ਮੁਲਕ ਦੇ ਕਾਨੂੰਨ ਦਾ
ਕਿ ਮੁਲਕ ਦਾ ਜਿਹੜਾ ਕਾਨੂੰਨ ਹੈ ਉੱਥੇ ਮੇਰੇ 'ਤੇ ਕੋਈ ਐਕਸ਼ਨ ਹੋਏਗਾ। ਉਹ ਵੀ ਤੁਹਾਡੇ ਸਾਹਮਣੇ 49 ਕਰੋੜ 99 ਲੱਖ ਤੇ 99,999 ਰੁਪਈਏ ਦੀ ਜਿਹੜੀ ਕਰਪਸ਼ਨ ਹੈ ਉਹ ਤਾਂ ਜਾਇਜ਼ ਕਰਾਰ ਦੇ ਦਿੱਤੀ ਹੈ ਨਾ। ਹੋਰ ਵੀ 27ਵੀਂ 100 ਹੈ ਤਗੜੇ ਦਾ, ਜਿਹੜਾ ਕੋਈ ਸਾਡਾ ਚੌਧਰੀ ਨਿਜ਼ਾਮਦੀਨ ਸਾਡੇ 'ਤੇ ਜ਼ੁਲਮ ਕਰਦਾ ਹੈ ਮਾਜ਼ੀ ਦਾ ਜਾਂ ਅੱਜ ਦਾ, ਉਹ ਦੱਸੋ ਕਿਸੇ ਦੇ ਉੱਤੇ ਕੋਈ ਅਯੂਬ ਖਾਨ ਤੋਂ ਲੈ ਕੇ ਯਾਹਿਆ ਖਾਨ ਤੋਂ ਲੈ ਕੇ ਜਨਰਲ ਜ਼ਿਆਉਲ ਹੱਕ ਤੋਂ ਲੈ ਕੇ ਮੁਸ਼ਰਫ ਸਾਹਿਬ ਤੋਂ ਲੈ ਕੇ ਬਾਜਵਾ ਸਾਹਿਬ ਤੋਂ ਲੈ ਕੇ ਜੋ ਉਹਨਾਂ ਨੂੰ ਮਾਲ ਪਾਣੀ ਲੱਭਣਾ ਸੀ ਉਹ ਵੀ ਲੱਭਿਆ। ਅੱਗੋਂ ਉਹਨਾਂ ਦੀਆਂ ਨਸਲਾਂ ਉਸੇ ਮਾਲ ਪਾਣੀ ਦੇ ਉੱਤੇ ਅਯਾਸ਼ੀ ਵੀ ਕਰਨ ਡਈਆਂ ਨੇ ਤੇ ਟਾਈਟਲ ਵੀ ਉਹਨਾਂ ਦੇ ਕੋਲ ਨੇ ਤੇ ਇੱਜ਼ਤਾਂ ਵੀ ਉਹਨਾਂ ਦੇ ਕੋਲ ਨੇ। ਪਹਿਲਾਂ ਜਿਹੜੇ ਡਿਕਟੇਟਰ ਹੁੰਦੇ ਨੇ ਬਾਅਦ 'ਚ ਆਉਣ ਵਾਲੇ ਬੰਦੇ ਜਾਂ ਕਾਰੋਬਾਰੀ ਬਣ ਜਾਂਦੇ ਨੇ ਜਾਂ ਸਿਆਸਤਦਾਨ ਬਣ ਜਾਂਦੇ ਨੇ, ਤੇ ਉਹਨਾਂ ਨੂੰ ਕੋਈ ਸਜ਼ਾ ਦਿੱਤੀ ਅਸੀਂ ਜਾਂ ਸਾਡਾ ਕਾਨੂੰਨ ਤਗੜੇ ਨੂੰ ਸਜ਼ਾ ਦੇ ਸਕਦਾ? ਤਗੜੇ ਨੂੰ ਸਾਡੇ ਮੁਲਕ 'ਚ ਕਾਨੂੰਨ ਤੋਂ ਕੋਈ ਡਰ ਹੈਗਾ? ਨਹੀਂ। ਤੇ ਫਿਰ ਰੱਬ ਦੇ ਡਰ ਵਾਲਾ ਕੰਮ ਵੀ ਮੁੱਕ ਗਿਆ, ਤੇ ਵੀ ਤੇ ਫਿਰ ਤੀਜਾ ਕੰਮ ਰਹਿ ਜਾਂਦਾ ਹੈ ਜਿਹਦੇ ਨਾਲ ਤੁਸੀਂ ਕੋਈ ਰੈਜ਼ਿਸਟੈਂਸ ਪੁੱਟ ਅਪ ਕਰ ਸਕਦੇ ਹੋ। ਉਹ ਇਹ ਹੀ ਹੈ ਵੀ ਇਹਨਾਂ ਦਾ ਹੁੱਕਾ ਪਾਣੀ, ਇਹਨਾਂ ਨੂੰ ਗਾਲ ਮੰਦਾ ਕਰੋ, ਮਤਲਬ ਕਿ ਇਹਨਾਂ ਦੇ ਉੱਤੇ ਤਨਕੀਦ ਕਰੋ ਸੋਸ਼ਲ। ਉਹ ਅਸੀਂ ਆਪ ਜਨਾਬ ਦੇ ਵਿੱਚ ਲੁਕਾ ਲੈਂਦੇ हैं। ये काम ना करें, ये अच्छा नहीं लगता, ये शाइस्ता नहीं लगता। देखे महज़ब लोग ऐसे नहीं करते, देखे महज़ब माशरे ऐसे नहीं करते। ਤੁਹਾਡੀ ਓਏ ਮਤਲਬ ਕਹਿਣ ਦਾ ਮਤਲਬ ਹੈ ਬੇਸ਼ਰਮੋ, ਤੁਹਾਡੇ ਮਹਜ਼ਬ ਮਾਸ਼ਰਾ ਹੈ ਕਿਹੜਾ? ਮੈਨੂੰ ਦੱਸੋ ਨਾ, ਮਹਜ਼ਬ ਮਾਸ਼ਰਾ ਹੈ ਕਿਹੜਾ? ਅੱਧੀ ਪਬਲਿਕ ਜਿਹੜੀ, ਅੱਧੀਆਂ ਮਾਵਾਂ ਜਿਹੜੇ ਨਿਆਣੇ ਜੰਮਦੀਆਂ ਨੇ, ਉਹਨਾਂ ਨੂੰ ਤੇ ਨਿਆਣਾ ਜੰਮਣ ਵਾਸਤੇ ਜਿਹੜੀ ਬੁਨਿਆਦੀ ਜ਼ਰੂਰਤਾਂ ਨੇ ਬੱਚਾ ਜੰਮਣ ਵਾਸਤੇ, ਉਹ ਹਾਈਜੀਨ ਤੇ ਉਹ ਬੁਨਿਆਦੀ ਜ਼ਰੂਰਤਾਂ ਨਹੀਂ ਲੱਭਦੀਆਂ ਡਿਲੀਵਰੀ ਦੇ ਵਿੱਚ। ਅੱਧੇ ਬੰਦੇ ਜਿਹੜੇ ਮਰਦੇ ਨੇ ਉਹਨਾਂ ਦਾ ਸਿਸਟਮ ਸਹੀ ਤਰੀਕੇ ਨਾਲ ਨਹੀਂ ਪੂਰਾ ਹੁੰਦਾ, ਤੇ ਜਿਹੜੇ ਜੀਣ ਡਏ ਨੇ ਉਹਨਾਂ ਨੂੰ ਤਾਂ ਛੱਡੋ। ਤੇ ਸ਼ਾਇਸਤਗੀ, ਪਤਾ ਨਹੀਂ ਕਿਹੜੀ ਸ਼ਾਇਸਤਾ ਤੁਹਾਡੀ ਤੇ ਕਿਹੜੀ ਸ਼ਾਇਸਤਗੀ। ਮਤਲਬ ਐਡੇ ਇੱਕ ਬੇਸ਼ਰਮ ਹੈ ਅਸੀਂ, ਐਡੀ ਡਿਠਾਈ ਦੇ ਨਾਲ 2 ਨੰਬਰ ਹੈ। ਮਤਲਬ ਜਿਹੜੀ ਸਾਡਾ ਅਸਲ ਗੰਦ ਹੈ ਆਪਣਾ, ਉਹਨੂੰ ਵੇਖਣ ਦੀ ਬਜਾਏ ਆਪਣੇ ਆਪ ਨੂੰ ਬੜੇ ਅਸੀਂ ਮੁਹੱਜ਼ਬ ਤੇ ਬੜੇ ਜ਼ਿੰਦਾ ਤੇ ਪਤਾ ਨਹੀਂ ਕੀ ਕੁਝ ਸਾਬਤ ਕਰਨ ਦੀ ਕੋਸ਼ਿਸ਼ ਕਰਨੇ। ਉਹ ਅਗਰ ਇਹਨਾਂ ਨੂੰ ਰੱਬ ਦਾ ਡਰ ਵੀ ਨਹੀਂ, ਇਹਨਾਂ ਨੂੰ ਕਾਨੂੰਨ ਦਾ ਡਰ ਵੀ ਨਹੀਂ, ਤੇ ਇਹਨਾਂ ਦੀ ਤੋਏ ਲਾਨਤ ਤੇ ਕਰੋ। ਕਮ ਅਜ਼ ਕਮ ਕੋਈ ਆਉਣ ਵਾਲਾ ਇਸ ਤੋਏ ਲਾਨਤ ਤੋਂ ਹੀ ਡਰੇਗਾ ਵੀ ਯਾਰ ਮੇਰੀ ਤੋਏ ਲਾਨਤ ਹੋਏਗੀ, ਕਿਉਂਕਿ ਇਹ ਪੈਸਾ ਕਮਾਉਂਦੇ ਨੇ, ਇਹ ਰਿਸ਼ਵਤਾਂ ਖਾਂਦੇ ਨੇ, ਬੜੀਆਂ ਬੜੀਆਂ ਪ੍ਰਾਪਰਟੀਆਂ ਬਣਾਉਂਦੇ ਨੇ, ਇਹਨਾਂ ਦੇ ਉੱਤੇ ਕਾਨੂੰਨ ਕੋਈ ਲਾਗੂ ਨਹੀਂ ਹੈ। ਤੇ ਚਲੋ ਇਹਨਾਂ ਨੂੰ ਇਹ ਹੋਏਗਾ ਵੀ ਚਲੋ ਪੈਸਾ ਬਣਾ ਲਾਂਗੇ, ਪਰ ਪਬਲਿਕ ਤੋਏ ਲਾਨਤ ਕਰੇਗੀ, ਮੂੰਹ ਨਹੀਂ ਲਾਏਗੀ। ਇਹਨਾਂ ਨੂੰ ਨਹੀਂ ਕੱਲਿਆਂ ਕਰਿਆ ਕਰੋ, ਇਹਨਾਂ ਦੇ ਟੱਬਰਾਂ ਵਾਲੇ ਬੰਦਿਆਂ ਨੂੰ ਵੀ ਸ਼ਰਮ ਦਵਾਇਆ ਕਰੋ ਜਿਹੜੇ ਇਹਨਾਂ ਦੇ ਲੱਗਦੇ ਲੈਂਦੇ ਨੇ। ਅੱਛਾ, ਔਰ ਸੋਚੋਗੇ ਵੀ ਗਿੱਲ ਸਾਹਿਬ ਇਹਦੇ ਨਾਲ ਕੀ ਹੋਏਗਾ? ਇਹਦੇ ਨਾਲ ਇਹਨਾਂ ਦਾ ਹੁੱਕਾ ਪਾਣੀ ਬੰਦ ਹੋਏਗਾ। ਜਦੋਂ ਤੁਹਾਨੂੰ ਪਤਾ ਹੈ ਕਿਸੇ ਦਾ ਚਾਚਾ ਹੈ, ਕਿਸੇ ਦਾ ਮਾਮਾ ਹੈ, ਉਹਦੀ ਵੀ ਬੇਇੱਜ਼ਤੀ ਕਰੋਗੇ। ਬੇਇੱਜ਼ਤੀ ਦਾ ਮਤਲਬ ਮੈਂ ਨਹੀਂ ਆਂਦਾ ਹੱਥੀਂ ਪੈ ਜਾਓ ਉਹਦੇ, ਮੂੰਹ ਨਾਲ ਦੱਸੋ। ਹੁਣ ਦੱਸੋ ਵੀ ਤੁਹਾਡਾ ਤੁਖਮ ਬੜਾ ਹੀ ਚਵਲ ਸੀ ਬਈ, ਉਹਨੇ ਇਹ ਕੀਤਾ ਪਾਕਿਸਤਾਨ ਦੇ ਨਾਲ, ਬੜਾ ਹੀ ਘਟੀਆ ਆਦਮੀ ਸੀ, ਤੁਹਾਡੀ ਪਰਵਰਿਸ਼ 'ਚ ਕੋਈ ਕਮੀ ਸੀ ਜਿਹੜਾ ਇਹੋ ਜਿਹਾ ਨਿਕਲਿਆ ਤੁਹਾਡਾ ਜਵਾਕ। ਜਦੋਂ ਇਹ ਦੱਸੋਗੇ ਤਾਂ ਉਹ ਵੀ ਸ਼ਰਮਿੰਦਾ ਹੋਏਗਾ, ਉਹ ਵੀ ਉਸ ਬੰਦੇ ਨੂੰ ਫੋਨ ਕਰਕੇ ਆਖੇਗਾ ਵੀ ਤੂੰ ਪੂਰੇ ਟੱਬਰ ਦਾ ਨਾਂ ਜਿਹੜਾ ਨਾ ਥੱਲੇ ਡਬੋਤਾ। ਹੁਣ ਤੇ ਫਖਰ ਨਾਲ ਲੋਕੀ ਦੱਸਦੇ ਨੇ ਮੈਂ ਕਾਜ਼ੀ ਫਾਇਜ਼ ਈਸਾ ਦਾ ਰਿਸ਼ਤੇਦਾਰ ਹਾਂ, ਮੇਰੀ ਜੀ ਨਵਾਜ਼ ਸ਼ਰੀਫ ਨਾਲ ਫਲਾਨੀ ਰਿਸ਼ਤੇਦਾਰੀ ਬਣਦੀ, ਮੇਰੀ ਫਲਾਣੇ ਨਾਲ ਫਲਾਨੀ ਬਣਦੀ। ਜਿਸ ਵੇਲੇ ਇਹਨਾਂ ਦੇ ਟੱਬਰਾਂ ਨੂੰ ਔਰ ਇਹਨਾਂ ਨੂੰ ਵਿਜ਼ਿਟ ਕਰੋਗੇ ਤੇ ਕਮ ਅਜ਼ ਕਮ ਜਾ ਕੇ ਕਿਤੇ ਦੱਸਣ ਜੋਗੇ ਨਹੀਂ ਹੋਣਗੇ, ਪਰ ਉੱਥੇ ਸ਼ਾਇਸਤਗੀ ਆ ਜਾਂਦੀ, ਸ਼ਾਇਸਤਾ ਪ੍ਰਵੀਨ ਆ ਜਾਂਦੀ ਹੈ। ਇਹ ਸ਼ਾਇਸਤਾ ਪ੍ਰਵੀਨ ਨੂੰ ਥੋੜ੍ਹਾ ਜਿਹਾ ਪਾਸੇ 'ਤੇ ਰਹਿਣ ਦਿਓ। ਇਹ ਵੇਖੋ ਇਹਨਾਂ ਲੋਕਾਂ ਮੁਲਕ ਨਾਲ ਕੀਤਾ ਕੀ ਹੈ, ਇਹਨਾਂ ਇੱਥੇ ਤੱਕ ਅਪੜਾ ਕਿੱਥੇ ਦਿੱਤਾ ਹੈ ਲੋਕਾਂ ਨੂੰ। ਲੋਕਾਂ ਕੋਲ ਨਾ ਜੀਣ ਦੇ ਪੈਸੇ ਨੇ, ਨਾ ਮਰਨ ਦੇ ਪੈਸੇ ਨੇ। ਇਸ ਵਾਸਤੇ ਇਹ ਥੋੜ੍ਹੀ ਜਿਹੀ ਤੁਹਾਡੀ ਮਿਹਰਬਾਨੀ ਹੈ। ਨਾ ਇਹਨਾਂ ਨੂੰ ਰੱਬ ਦਾ ਡਰ ਹੈ, ਨਾ ਕਾਨੂੰਨ ਦਾ ਹੈ, ਇਹ ਗਾਲਮੰਦੇ ਦਾ ਡਰ ਤੇ ਇਹਨਾਂ ਨੂੰ ਰਹਿਣ ਦਿਓ। ਤੇ ਇਸ ਲਈ ਤੁੰਨ ਕੇ ਇਹਨਾਂ ਦੇ ਖਿਲਾਫ ਜਿਹੜਾ ਹੈ ਨਾ ਉਹ ਕਰੋ, ਇਹਨਾਂ ਦੇ ਤਨਕੀਦ ਕਰੋ, ਇਹਨਾਂ ਨੂੰ ਇੰਜ ਨਾ ਛੱਡੋ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਤੁਹਾਨੂੰ ਦੇਣੀ ਹੈ। ਮਰੀਮ ਔਰੰਗਜ਼ੇਬ ਸਾਹਿਬਾ ਨੇ ਇੱਕ ਨਵਾਂ ਐਲਾਨ ਕਰ ਛੱਡਿਆ। ਉਹਨਾਂ ਆਖਿਆ ਕਿ ਮੈਂ 8 ਮਹੀਨਿਆਂ ਦੀ, ਸ਼ੁਕਰ ਹੈ ਜੀ 8 ਹੀ ਮਹੀਨੇ ਹੋਏ ਨੇ, ਬਹੁਤੇ ਨਹੀਂ ਹੋਏ। ਉਹਨਾਂ ਆਖਿਆ ਕਿ ਮਤਲਬ ਕਿ 8 ਸਾਲ ਨਹੀਂ ਹੋਏ। ਉਹਨਾਂ ਆਖਿਆ ਵੀ 8 ਮਹੀਨਿਆਂ ਦੀ ਮੈਂ ਲਾਹੌਰ ਆਈ ਹਾਂ ਖਿਦਮਾਤ ਅੰਜਾਮ ਦੇਣ ਵਾਸਤੇ। ਵਾਹ ਬਈ ਵਾਹ, ਕਿਆ ਖਿਦਮਾਤ ਅੰਜਾਮ ਦਿੰਦੀ ਹੋਣੀ ਹੈ ਭੈਣ ਸਾਡੀ। ਉਹਨਾਂ ਆਖਿਆ ਵੀ ਮੈਂ ਜਦੋਂ ਦੀਆਂ ਖਿਦਮਾਤ ਅੰਜਾਮ ਦੇਣ ਵਾਸਤੇ 8 ਮਹੀਨਿਆਂ ਦੀ ਲਾਹੌਰ ਆਈ ਹਾਂ, ਮੈਂ ਐਂਟੀਬਾਇਓਟਿਕ ਦੇ 7 ਕੋਰਸ ਕਰ ਲੈਣੇ। ਮਾਸ਼ਾ ਅੱਲਾ ਮਾਸ਼ਾ ਅੱਲਾ ਮਾਸ਼ਾ ਅੱਲਾ, ਜ਼ਬਰਦਸਤ। ਚਲੋ ਵੈਸੇ ਤੁਹਾਡੇ ਤੇ ਐਂਟੀਬਾਇਓਟਿਕ ਨੇ ਕੀ ਕਰਨੀ? ਐਂਟੀਬਾਇਓਟਿਕ ਹੱਥ ਨਹੀਂ ਜੋੜਦੀ ਬਾਜੀ ਅੱਗੋਂ, ਮੈਨੂੰ ਮਾਫੀ ਦੇ ਦਿਓ। ਤੁਹਾਡੇ ਅੰਦਰ ਜਿਹੜੇ ਜਰਾਸੀਮ ਨੇ ਮੇਰੇ ਕੋ ਨਹੀਂ ਮਰਨੇ। ਇਹ ਮੇਰੀ ਭੈਣ, ਮੇਰੀ ਬਾਜੀ ਮਰੀਮ ਔਰੰਗਜ਼ੇਬ ਸਾਹਿਬਾ, ਇਹ ਐਂਟੀਬਾਇਓਟਿਕ ਨੂੰ ਪੁੱਛ ਲੈ, ਤੇਰੇ ਤੋਂ ਆਪ ਵੱਡੀ ਐਂਟੀਬਾਇਓਟਿਕ ਕਿਹੜੀ ਹੈ ਮੇਰੀ ਭੈਣੇ? ਤੂੰ ਤੇ ਜਿੱਥੇ ਜਿੱਥੇ ਤੁਰਦੀ ਜਾਨੀ ਹਰ ਸ਼ੈ ਮਾਰਦੀ ਜਾਨੀ ਉੱਥੋਂ। ਮੇਰਾ ਮਤਲਬ ਹੈ ਕਿ ਉੱਥੇ ਕੋਈ ਸ਼ੈ, ਉੱਥੇ ਤਾਂ ਘਾਹ ਸੜ ਜਾਂਦੀ ਜਿੱਥੋਂ ਦੀ ਤੂੰ ਲੰਘ ਜਾਨੀ ਹੈ। ਤੇ ਭੈਣ ਮੇਰੀਏ, ਤੂੰ ਐਂਟੀਬਾਇਓਟਿਕ ਕਿਉਂ ਖਾਣੀ ਹੈ? ਮੈਨੂੰ ਦੱਸ ਵੀ। ਜਰਾਸੀਮ ਤਾਂ ਤੇਰੇ ਕੋਲ ਆਪ ਪਨਾਹ ਲੈਂਦੇ ਹੋਣਗੇ, ਤੇ ਬਹਰਹਾਲ ਜਿਹੜੇ ਤੇਰੇ ਅੰਦਰ ਵੀ ਰਹਿੰਦੇ ਨੇ, ਇਹ ਬਿਮਾਰੀ ਦੇ ਜਰਾਸੀਮਾਂ ਦੀ ਗੱਲ ਕਰਦਾ, ਉਹ ਫਿਰ ਕਿਹੜੀ ਐਂਟੀਬਾਇਓਟਿਕ ਨਾਲ ਮਰਨੇ ਨੇ ਤੇ ਕਿਸ ਤਰ੍ਹਾਂ ਕੀ? ਉਹਦੇ ਵਾਸਤੇ ਤਾਂ ਕੋਈ ਹੋਰ ਹੀ ਕੰਮ ਕਰਨਾ ਪੈਣਾ, ਮਤਲਬ ਕਿ ਕੋਈ ਹੋਰ ਹੀ ਦਵਾਈ ਕੱਢਣੀ ਪੈਣੀ ਹੈ। ਮਤਲਬ ਉਹ ਜ਼ਾਹਿਰ ਹੈ ਉਹਦੇ 'ਚ ਐਂਟੀਬਾਡੀਜ਼ ਹੁੰਦੀਆਂ ਨੇ, ਇੱਕ ਕੁਵਤ ਮੁਦਾਫਤ ਹੁੰਦੀ ਹੈ। ਜਿੱਡੀ ਬੇਸ਼ਰਮੀ ਦੀ ਕੁਵਤ ਮੁਦਾਫਤ ਤੁਹਾਡੀ ਪੂਰੀ ਜਮਾਤ 'ਚ ਹੈ
ਤੇ ਟਠਾਈ ਦੀ। ਉਸ ਤੋਂ ਬਾਅਦ ਭੈਣ ਮੇਰੀ ਇਹ ਕਿਹੜੀ ਐਂਟੀਬਾਇਓਟਿਕ ਨੇ ਉੱਥੇ ਜਾ ਕੇ ਕੰਮ ਕਰਨਾ ਹੈ। ਐਂਟੀਬਾਇਓਟਿਕ ਵੀ ਵਿਚਾਰੀ ਚੁੰਨੀ ਲੈ ਕੇ ਤੇ ਕੁੰਗੜੀ ਜਿਹੀ, ਮੇਰਾ ਮਤਲਬ ਹੈ ਕਿ ਜਾਂਦੀ ਹੋਣੀ ਹੈ ਤੇ ਆਪੇ ਹੀ ਆਪਣੇ ਆਪ 'ਚ ਹੀ ਫਨਾਹ ਹੋ ਜਾਂਦੀ ਹੋਣੀ ਹੈ। ਤੇ ਪਹਿਲਾਂ ਤੇ ਮਿਹਰਬਾਨੀ ਜ਼ਰਾ ਥੋੜ੍ਹੀ ਜਿਹੀ ਐਂਟੀਬਾਇਓਟਿਕ ਤੇ ਕਰੋ ਵੀ ਐਡਾ 8 ਵਾਰੀ ਉਹਨੂੰ ਖਾਧਾ ਜੇ, ਥੋੜ੍ਹੀ ਮਿਹਰਬਾਨੀ ਕਰੋ। ਇਹ ਜ਼ਰਾ ਅਗਰ ਬਾਗਾ ਘੱਟ ਡਿਆ ਕਰੋ, ਜਿਹੜੀਆਂ ਚਾਂ ਅੱਖਾਂ ਖੋਲ ਕੇ ਤੇ ਨਾਸਾਂ ਜਿਹੜੀਆਂ ਫੈਲਾ ਕੇ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰਦੀਆਂ ਜੇ ਤੇ ਲੋਕਾਂ ਦੇ ਨਿਆਣਿਆਂ ਨੂੰ ਡਰਾਉਂਦੀਆਂ ਜੇ, ਬਾਜੀ ਮਰੀਮ ਔਰੰਗਜ਼ੇਬ ਦੀ ਮੈਂ ਗੱਲ ਕਰਨ ਡਿਆ, ਉਹਨਾਂ ਨੂੰ ਮੈਂ ਸਿਰਫ ਇਹੀ ਆਖਾਂਗਾ ਵੀ ਭੈਣ ਮੇਰੀਏ, ਜੇ ਤੂੰ ਸਿਰਫ ਔਰ ਸਿਰਫ ਇੰਨਾ ਹੀ ਖਿਆਲ ਕਰ ਲੈ ਨਾ, ਜ਼ਰਾ ਥੋੜ੍ਹਾ ਜਿਹਾ ਹੌਲੀ ਬੋਲ ਲੈ ਤੇ ਆਹ ਗਲ ਪਾੜ ਕੇ ਨਾ ਬੋਲਣੇ, ਤੇ ਫਿਰ ਐਂਟੀਬਾਇਓਟਿਕ ਦੀ ਲੋੜ ਨਹੀਂ ਰਹਿ ਜਾਏਗੀ। ਤੇ ਥੋੜ੍ਹਾ ਜਿਹਾ ਐਂਟੀਬਾਇਓਟਿਕ ਤੇ ਵੀ ਥੋੜ੍ਹਾ ਜਿਹਾ ਰਹਿਮ ਕਰੋ। ਮੇਰਾ ਮਤਲਬ ਐਂਟੀਬਾਇਓਟਿਕ ਦਾ ਕੀ ਕਸੂਰ ਹੈ ਤੁਹਾਡੇ ਉੱਤੇ, ਤੁਹਾਨੂੰ ਤੇ ਬਾਜੀ ਨੂੰ ਐਂਟੀਬਾਇਓਟਿਕ ਨੇ ਕੀ ਕਰ ਲੈਣਾ। ਬਹਰਹਾਲ ਆਂਦੀ ਹੈ ਕਿ ਜੀ ਇੱਥੇ ਆਲੂਦਗੀ ਬੜੀ ਹੈ, ਤੇ ਉਹ ਜਦੋਂ ਉਹਨਾਂ ਇਹ ਗੱਲ ਕੀਤੀ ਹੈ ਜ਼ਰਾ ਸੁਣੋ ਹੋਇਆ ਕਿ ਤੇ ਪਿੱਛੇ ਜਿਹੜੀ ਬਾਜੀ ਬੈਠੀ ਹੈ ਨਾ, ਆਪਾਂ ਨੀਫਾਂ ਸ਼ੀਫਾਂ ਇਹਨਾਂ ਆਹੋ ਨਹੀਂ ਆਹੋ ਵਾਲੀਆਂ ਰੱਖੀਆਂ ਨੇ, ਇਹ ਹੀ ਇਹਨਾਂ ਦਾ ਤੁਰਰਾ ਇਮਤਿਆਜ਼ ਹੈ। ਇਹ ਜਿਹੜੀ ਪਿਛਲੇ ਪਾਸੇ ਬੈਠੀ ਜੇ ਨਾ, ਆਪਾਂ ਇਹਦੇ ਬਿਲਕੁਲ ਚੁੰਨੀ ਲੈ ਕੇ ਘੁੱਟ ਕੇ ਉਹ ਜ਼ਰਾ ਵੇਖੋ ਵੀ ਉਹਨੇ ਕੀਤਾ ਕੀ ਹੈ ਪਿੱਛੋਂ, ਜਦੋਂ ਉਹਨੇ ਆਖਿਆ ਵੀ ਮੈਂ 8 ਵਾਰੀ ਐਂਟੀਬਾਇਓਟਿਕ, ਕਿਉਂਕਿ ਪੜ੍ਹੀਆਂ ਲਿਖੀਆਂ ਨਹੀਂ, ਕੋਸ਼ਿਸ਼ ਵੀ ਨਹੀਂ ਕਰਦੀਆਂ, ਉਹਨੇ ਆਖਿਆ ਵੀ ਇਹ ਵੀ ਕੋਈ ਜ਼ਬਰਦਸਤ ਕੰਮ ਕੀਤਾ, ਇੱਥੇ ਵੀ ਤਾੜੀਆਂ ਵਜਾਉਣੀਆਂ, ਇਹ ਵੀ ਕੋਈ ਰਿਕਾਰਡ ਕਾਇਮ ਕੀਤਾ ਹੈ ਨਵਾਜ਼ ਸ਼ਰੀਫ ਸਾਹਿਬ ਦੀ ਪਾਰਟੀ ਨੇ ਵੀ 8 ਵਾਰੀ ਐਂਟੀਬਾਇਓਟਿਕ ਖਾ ਲਈ ਹੈ। ਇਹ ਜ਼ਰਾ ਸੁਣੋ ਜਦੋਂ ਤਕਰੀਰ ਹੋਈ ਤੇ ਪਿਛਲੇ ਪਾਸੇ ਉਹਨੇ ਕੀ ਕੀਤਾ। जब मैं इस्लामाबाद से यहाँ पंजाब आई जिम्मेदारी को निभाने, तो उस वक़्त से लेकर अब तक 8 महीने में मैं 7वां एंटीबायोटिक कोर्स कर रही हूँ गले का। और ये हमें तालियां बजाने की जरूरत नहीं है, ये आपके एयर क्वालिटी इंडेक्स को रिफ्लेक्ट करता है कि जो आपकी एयर क्वालिटी है वो लाहौर में, लाहौर डिस्ट्रिक्ट में, लाहौर ਸੁਣਿਆ ਜੇ ਉਹਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਜ਼ਰਾ ਅੱਗੋਂ ਥੋੜ੍ਹੀ ਜਿਹੀ ਤੇਜ਼ ਨੇ ਆਖਿਆ ਵੀ ਨਹੀਂ, ਇਹ ਤਾੜੀਆਂ ਮਾਰਨ ਵਾਲੀ ਗੱਲ ਨਹੀਂ, ਸ਼ਰਮਿੰਦਾ ਹੋਣ ਵਾਲੀ ਗੱਲ ਹੈ। ਤੇ ਮੈਨੂੰ ਦੱਸੋ ਵੀ ਸ਼ਰਮਿੰਦਾ ਪਬਲਿਕ ਨੇ ਹੋਣਾ, ਇੱਥੇ ਤੁਸੀਂ ਰਹੇ ਹੋ ਪਹਿਲਾਂ ਸਾਰੀ ਉਮਰੇ, ਤੁਸੀਂ ਇਹ ਸਾਰੇ ਕੰਮ ਕੀਤੇ ਨੇ। ਤੇ ਬਹਰਹਾਲ ਇਹ ਗੱਲ ਹੈ ਜੀ। ਹੋਰ ਵੀ ਖਬਰਾਂ ਸਨ। ਚਾਈਨੀਜ਼ ਜਿਹੜਾ ਅੰਬੈਸਡਰ ਸੀ ਉਹਨੇ ਵੀ ਆਖਿਆ ਵੀ ਇੱਥੇ ਸੀਪੈਕ ਜਿਹੜਾ ਨਾ, ਉਹਦੀ ਸਿਕਿਉਰਿਟੀ ਜਿਸ ਵੇਲੇ ਤੱਕ ਸਿੱਧੀ ਨਹੀਂ ਹੁੰਦੀ। ਤੇ ਫਿਰ ਹੋਰ ਵੀ ਕਾਫੀ ਸਾਰੀਆਂ ਖਬਰਾਂ ਨੇ, ਕੱਲ੍ਹ ਤੁਹਾਡੇ ਸਾਹਮਣੇ ਰੱਖਾਂਗੇ। ਹੁਣ ਵੇਲਾ ਪੂਰਾ ਹੋ ਗਿਆ, ਮੈਨੂੰ ਦਿਓ ਇਜਾਜ਼ਤ। ਤੇ ਇੱਕ ਵਾਰੀ ਫਿਰ ਚੇਤੇ ਕਰਾਉਣਾ ਹੈ, 2 ਤਾਰੀਖ ਫਰਾਂਸ ਦਾ ਸ਼ਹਿਰ ਪੈਰਿਸ, ਨਵੰਬਰ ਦੀ 2 ਤਾਰੀਖ, ਤੇ ਸਪਹਿਰ ਮਤਲਬ ਲੌਡਾ ਵੇਲਾ 3 ਵਜੇ ਮੁਜ਼ਾਹਰਾ ਹੋਣਾ, ਤੇ ਤੁਸੀਂ ਆਉਣਾ ਤੇ ਉੱਥੇ ਆ ਕੇ ਤੁਸੀਂ ਆਵਾਜ਼ ਚੁੱਕਣੀ ਹੈ। ਲਓ ਫਿਰ ਰੱਬ ਰੱਖ।